अस्सलाम वालेकुम सैकल जी। उम्मीद करना सारे ठीक हो। तो अच्छा जी, इसके दूसरा पार्ट और बाकी नवे स्टूडेंट वास्ते भी कोर्स जो चेंज कोई नहीं होया। यही कोर्स है, ये एग्जाम ही होंगे और पूरे का पूरा कोर्स इतने मौजूद है और पूरे का पूरा फ्री है। ਤੁਹਾਡੀ ਤਿਆਰੀ ਹੈ तो बिल्कुल फ्री हो जाएगी। सिर्फ तुसा एप्लीकेशन वैब ਤੇ ਇੰਤੇ करनी है, गूगल तो डाउनलोड हो जाएगी एंड्रॉयड फोन ਦੇ ਵਿੱਚ। और अगर ਤੁਹਾਡੇ ਕੋਲ आईफोन है तो फिर ਤੁਸੀਂ ये वाली एप्लीकेशन ऑनलाइन यूज़ कर सकते हो। ठीक है जी। बाकी जी कुछ स्टूडेंट ਨੂੰ कुछ ਵੀਡੀਓ ਜਿਹੜੀਆਂ ਨੇ ਉਹ ਇੰਗਲਿਸ਼ ਵਿੱਚ ਆ ਜਾਂਦੀਆਂ ਨੇ। ਉਹ ਠੀਕ ਕਰਨੇ ਦਾ ਤਰੀਕਾਕਾਰ ਕੀ ਹੈ, ਜਦੋਂ ਵੀਡੀਓ ਪਲੇ ਕਰਦੇ ਹੋ, ਵੀਡੀਓ ਪਲੇ ਕਰਕੇ ਸੈਟਿੰਗ ਵਿੱਚ ਜਾਣਾ है। सैटिंग में जाके आडियो ट्रैक या कुछ इस तरह की होगा, ਉਹਦੇ ਤੇ ਜਾ ਕੇ ਤੁਸੀਂ ਇੰਗਲਿਸ਼ ਹੋਈ ਹੋਵੇ ਦੀ ਉਹ ਤੁਸੀਂ ओरिजिनल कर देना। ठीक है जी। फिर ਜਿਹੜੀ ਵੀਡੀਓ ਹੈ ਉਹਦੀ ਆਵਾਜ਼ ਪੰਜਾਬੀ ਵਿੱਚ ਆਵੇਗੀ। ठीक है। ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ, ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਵੀ ਸ਼ੇਅਰ ਹੋ ਜਾਏ। ਤੇ ਚਲੋ ਜੀ ਜਲਦੀ ਦੇ ਨਾਲ 16 ਨੰਬਰ ਸਵਾਲ ਵੇਖ ਲੈਂਦੇ ਆ। ਅੱਛਾ ਜੀ, ਅੱਗੇ ਵੀ ਬੜੀ ਵਾਰੀ ਦੱਸਿਆ ਕਿ ਇਹ ਜਿਹੜੇ ਬਿਜਲੀ ਵਾਲੇ ਪੇਜ ਨੇ ਇਹ ਆਪਣੇ ਕਲੀਅਰ ਕਰ ਲਓ। ਤਕਰੀਬਨ ਹੁਣ ਹਰ ਸਕੇ ਦੇ ਵਿੱਚ ਹੀ ਇਹਨਾਂ ਪੇਜਾਂ ਦੇ ਵਿੱਚੋਂ ਸਵਾਲ ਆਉਂਦਾ ਹੈ। ਠੀਕ ਹੈ। ਤੇ ਜਿਸ ਤਰ੍ਹਾਂ ਬਿਜਲੀ ਵਾਲਾ ਖਲੋਤਿਆ ਜਿਹੜੀ ਪੋਜੀਸ਼ਨ ਦੇ ਵਿੱਚ ਜਿਹੜੀ ਟ੍ਰੈਫਿਕ ਇਹਦੇ ਸਾਹਮਣੇ ਤੋਂ ਆ ਰਹੀ ਹੈ ਜਾਂ ਇਹਦੇ ਪਿੱਛੇ ਬੈਕ ਸਾਈਡ ਤੋਂ ਆ ਰਹੀ ਹੈ, ਉਹਦੇ ਵਾਸਤੇ ਇਹ ਰੋਸੋ ਇਸ਼ਾਰੇ ਦੇ ਬਰਾਬਰ ਹੈ ਇਹ ਪੋਜੀਸ਼ਨ। ਠੀਕ ਹੈ। Quando il vigile si dispone, ਕਹਿੰਦਾ ਜਦੋਂ ਬਿਜਲੀ ਵਾਲਾ ਦਿਖਾਈ ਦੇਵੇ, con le braccia aperte, ਬਾਜ਼ੂ ਖੁੱਲਿਆਂ ਦੇ ਨਾਲ, verso la direzione ਡਾਇਰੈਕਸ਼ਨ ਦੀ ਤਰਫ, da qui proviene il conducente come in figura, ਮਤਲਬ ਜਿਹੜਾ ਡਰਾਈਵਰ ਆਉਂਦਾ ਹੈ ਜਿਸ ਤਰ੍ਹਾਂ ਬਿਜਲੀ ਵਾਲਾ ਤਸਵੀਰ ਦੇ ਵਿੱਚ ਕਹਿੰਦਾ ਇਹਦੀ ਡਾਇਰੈਕਸ਼ਨ ਦੇ ਵੱਲ ਆ ਰਿਹਾ ਹੈ। questi può procedere, ਕਹਿੰਦੇ ਚੱਲ ਸਕਦੇ ਨੇ, con la massima prudenza, ਬੜੇ ਧਿਆਨ ਦੇ ਨਾਲ, ਬੜੇ ਇhtiyat ਦੇ ਨਾਲ, ਇਹ velocità moderata ਤੇ ਘੱਟ ਸਪੀਡ ਦੇ ਨਾਲ। ਫਾਲਸੋ ਜੀ ਜਿਹੜਾ ਡਰਾਈਵਰ ਇਹਦੇ ਵੱਲ ਆ ਰਿਹਾ ਜਿਸ ਤਰ੍ਹਾਂ ਤੁਹਾਨੂੰ ਪੋਜੀਸ਼ਨ ਨਜ਼ਰ ਆ ਰਹੀ ਹੈ, ਇਹ ਰੋਸੋ ਇਸ਼ਾਰੇ ਦੇ ਬਰਾਬਰ ਨਹੀਂ ਜਾ ਸਕਦਾ। ਠੀਕ ਹੈ ਜੀ। ਬਾਕੀ ਜੀ ਇੱਥੇ ਨਿਸ਼ਾਨੀ ਆ ਗਈ ਹੈ ਮਾਸੀਮਾ ਪ੍ਰੂਡੈਂਸਾ, ਸੈਂਪਰੇ ਵੇਰੋ ਤੇ ਤਿੰਨ ਫਾਲਸੋ ਨੇ, ਮੇਨੋ ਮੋਡੇਰਾਤਾ ਰੋਸਾ ਔਰ ਇੱਥੇ ਵੇਖੋ ਮੋਡੇਰਾਤਾ ਆ ਗਿਆ। ਠੀਕ ਹੈ। 17 ਨੰਬਰ il limite massimo di velocità ਜਿਹੜੀ ਮੈਕਸਿਮਮ ਸਪੀਡ ਲਿਮਟ ਹੈ sulle autostrade ਦੇ ਉੱਤੇ ਇਹ ਦੀ 90 ਕਿਲੋਮੀਟਰ all'ora ਕਹਿੰਦਾ 90 ਦੀ ਹੈ। ਫਿਰ autocarvan ਦੇ ਲਈ ਫਾਲਸੋ। 18 ਨੰਬਰ allorché di notte ਕਹਿੰਦਾ ਰਾਤ ਨੂੰ su strada exurbana ਸੜਕ ਦੇ ਉੱਤੇ incrociamo un veicolo, ਸਾਨੂੰ ਇੱਕ ਗੱਡੀ ਮਿਲਦੀ ਹੈ con fari a luce abbagliante accesi, abbaglianti ਲਾਈਟਾਂ ਆਉਣ ਦੇ ਨਾਲ, occorre tenere conto, ਕਹਿੰਦਾ ਜ਼ਰੂਰੀ ਕਿ ਤੁਸੀਂ ਆਪਣੇ ਮਾਈਂਡ 'ਚ ਰੱਖੋ, della ridotta visibilità ਵੀ ਤੁਹਾਨੂੰ ਘੱਟ ਨਜ਼ਰ ਆਵੇਗਾ, nel nostro comportamento ਦੀ ਗੁਵਿਧਾ ਜਿਹੜੇ ਅਸੀਂ ਡਰਾਈਵਿੰਗ ਕਰ ਰਹੇ ਹਾਂ। ਵੇਰੋ ਜੇਕਰ ਸਾਹਮਣੇ ਤੋਂ ਗੱਡੀ ਆ ਰਹੀ ਹੈ ਉਹਨੇ ਫੁੱਲ ਲਾਈਟਾਂ ਆਨ ਕੀਤੀਆਂ ਨੇ ਤੇ ਫਿਰ ਇਸ ਚੀਜ਼ ਤੇ ਮਤਲਬ ਆਪਣੇ ਆਪ ਨੂੰ ਤਿਆਰ ਰੱਖਣਾ ਹੈ ਕਿ ਸਾਨੂੰ ਘੱਟ ਨਜ਼ਰ ਆਉਣਾ ਹੈ। ਠੀਕ ਹੈ। ਤੇ ਬਾਕੀ ਜੀ ਇਹਦੇ ਵਿੱਚ ਰਿਦੋਤਾ ਹੈ ਵੇ, ਇਹ ਵੀ ਨਿਸ਼ਾਨੀ ਹੈ, ਕੋਈ ਪੁੱਛ ਲਵੇ ਅਜੇ। 19 ਨੰਬਰ il segnale mobile triangolare di pericolo, ਇਹ ਟ੍ਰਾਇੰਗਲ ਨਿਸ਼ਾਨ ਹੈ deve essere posto sulla carreggiata, ਕਹਿੰਦੇ carreggiate ਦੇ ਉੱਤੇ ਰੱਖਣਾ ਹੈ, ad almeno un metro, ਘੱਟੋ ਘੱਟ 1 ਮੀਟਰ ਤੇ, dalla striscia di separazione di sensi di marcia, ਜਿਹੜੀ ਆਉਣ ਜਾਣ ਵਿੱਚ ਟ੍ਰੈਫਿਕ ਨੂੰ ਵੱਖਰਿਆਂ ਕਰਦੀ ਹੈ, ਕਹਿੰਦਾ ਉਹਦੇ ਤੋਂ ਘੱਟੋ ਘੱਟ 1 ਮੀਟਰ ਤੇ ਇਹ ਰੱਖਣਾ ਨਿਸ਼ਾਨ ਜਿਹੜਾ ਹੈ ਫਾਲਸੋ। 20 ਨੰਬਰ La patente di categoria B, ਕਹਿੰਦਾ ਜਿਹੜਾ B ਕੈਟੇਗਰੀ ਦਾ ਲਾਇਸੈਂਸ ਹੈ, salvo diversa limitazione riportata sul documento stesso, ਅਗਰ ਡਾਕੂਮੈਂਟ ਦੇ ਉੱਤੇ ਕੋਈ ਲਿਮਿਟ ਨਹੀਂ ਦੱਸੀ ਜਾਂਦੀ, ਉਹ salvo allineamento alla data del compleanno del titolare, ਜਾਂ ਡੇਟ ਆਫ ਬਰਥ ਦੇ ਬਰਾਬਰ ਡੇਟ ਨਹੀਂ ਕਰਦੇ, vale 5 anni, ਫਿਰ ਕਹਿੰਦਾ ਲਾਇਸੈਂਸ ਤੁਹਾਡਾ 5 ਸਾਲ ਵੈਲਿਡ ਹੋਵੇਗਾ, se rilasciato confermata, ਅਗਰ ਇਸ਼ੂ ਕੀਤਾ ਜਾਂਦਾ ਹੈ, a chi non ha superato i 50 anni di età, ਜਿਹਨੇ 50 ਸਾਲ ਦੀ ਏਜ ਨੂੰ ਹਲੇ ਪਾਰ ਨਹੀਂ ਕੀਤਾ। ਫਾਲਤੂ ਜੀ 5 ਨਹੀਂ 10 ਫਿਰ ਹੋਏਗਾ। 21 ਨੰਬਰ la responsabilità penale, ਕਹਿੰਦਾ ਜਿਹੜੀ penale ਵੇ connessa ਇਹਦਾ ਤਲਕ ਸੰਬੰਧ al sinistro stradale, ਰੋਡ ਐਕਸੀਡੈਂਟ ਦੇ ਨਾਲੇ, sorge ਤੇ ਲੱਗੇ ਦੀ, allorché vengono violate, ਜਦੋਂ ਖਿਲਾਫ ਵਰਜ਼ੀ ਕੀਤੀ ਜਾਵੇ, norme contemplate, ਉਸ ਕਾਨੂੰਨ ਦੀ ਜਿਹੜੇ ਰੱਖੇ ਗਏ ਨੇ ਦਲ ਕੋਡ 'ਚ पेनाले ਦੇ। ਵੇਰੋ ਜੀ ਜਿਹੜਾ पेनाले ਵਾਸਤੇ ਕਾਨੂੰਨ ਬਣਾਏ ਗਏ ਨੇ, ਅਗਰ ਤੁਸੀਂ ਉਹਦੀ ਖਿਲਾਫ ਵਰਜ਼ੀ ਕਰਦੇ ਹੋ ਤਾਂ ਫਿਰ पेनाले ਲੱਗੇ ਦੀ। 22 ਨੰਬਰ ਜੀ ਇਹ ਵੀ ਪਨੇਲੀਆਂ ਇੰਪੋਰਟਾਂਟੇ ਨੇ, ਆਸਾਨ ਨੇ ਲੇਕਿਨ ਇੰਪੋਰਟਾਂਟੇ ਨੇ, ਆਪਣੀ ਤਿਆਰੀ ਕਰਨੀ ਇਹਨਾਂ ਦੀ ਵੀ। in presenza del segnale raffigurato, ਇਹ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ, bisogna usare prudenza, ਕਹਿੰਦਾ ਇhtiyat ਇਸਤੇਮਾਲ ਕਰਨੀ ਹੈ। perché ਕਿਉਂ
ci si sta avvicinando ad un incrocio ਵੀ ਅਸੀਂ ਚੌਕ ਦੇ ਨਜ਼ਦੀਕ ਆ ਗਏ ਹਾਂ ਇਸ ਵਾਸਤੇ ਫਿਰ 23 ਨੰਬਰ ਜੀ ਕੋਨੋ ਆ ਗਈ ਹੈ ਕੋਨ ਵਾਲੇ ਪੇਜ ਤੋਂ ਵੀ ਸਵਾਲ ਆਉਂਦੇ ਨੇ il cono raffigurato ਜਿਹੜੀ ਕੋਨੋ ਦਿਖਾਈ ਗਈ ਹੈ si può usare ਕਹਿੰਦਾ ਇਸਤੇਮਾਲ ਕਰ ਸਕਦੇ ਹੋ in presenza di lavori stradali ਜਦੋਂ ਕਹਿੰਦਾ ਸੜਕ ਤੇ ਕੰਮ ਚੱਲ ਰਿਹਾ ਹੋਵੇ superiori ai 10 giorni 10 ਦਿਨ ਤੋਂ ਜ਼ਿਆਦਾ ਤੇ ਫਿਰ ਕਹਿੰਦਾ ਇਹ ਉਦੋਂ ਇਸਤੇਮਾਲ ਹੁੰਦੀ ਫਾਲਤੂ ਜੀ ਥੋੜੇ ਟਾਈਮ ਵਾਸਤੇ ਇਸਤੇਮਾਲ ਹੁੰਦੀ ਹੈ 24 ਨੰਬਰ la distanza di sicurezza ਫਾਸਲਾ deve essere sempre uguale ਕਹਿੰਦਾ ਹਮੇਸ਼ਾ uguale ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ allo spazio di frenatura del veicolo ਕਹਿੰਦਾ ਗੱਡੀ ਦੀ spazio di frenatura ਦੇ ਬਰਾਬਰ ਹੋਣਾ ਚਾਹੀਦਾ ਹੈ ਫਾਲਸੋ ਕਿਉਂਕਿ spazio di frenatura ਤੋਂ ਪਹਿਲਾਂ spazio percorso nel tempo di reazione ਆਉਂਦਾ ਠੀਕ ਹੈ ਉਹਦੇ ਬਰਾਬਰ ਹੋ ਸਕਦੀ ਹੈ ਉਸ ਤੋਂ ਜ਼ਿਆਦਾ ਹੋ ਸਕਦੀ ਹੈ ਘੱਟ ਉਸ ਤੋਂ ਵੀ ਨਹੀਂ ਹੋ ਸਕਦੀ 5 ਨੰਬਰ se si viene sorpassati ਕਹਿੰਦਾ ਅਗਰ ਤੁਸੀਂ ਓਵਰਟੇਕ ਕੀਤੇ ਜਾਂਦੇ ਹੋ ਮਤਲਬ ਸਾਨੂੰ ਦੂਸਰੀ ਗੱਡੀ ਓਵਰਟੇਕ ਕਰਦੀ ਹੈ mentre sopraggiunge un veicolo dal senso opposto ਤੇ ਸਾਹਮਣੇ ਤੋਂ ਗੱਡੀ ਆ ਜਾਂਦੀ ਹੈ si ha l'obbligo ਕਹਿੰਦਾ ਤੁਹਾਡੇ ਤੇ ਲਾਗੂ ਹੁੰਦਾ ਹੈ di mantenere la stessa velocità che ਤੁਸੀਂ ਉਹੀ ਸਪੀਡ ਰੱਖੋ ਫਾਲਸੋ ਜੀ ਅਗਰ ਸਾਨੂੰ ਕੋਈ ਗੱਡੀ ਓਵਰਟੇਕ ਕਰਨ ਲੱਗਦੀ ਹੈ ਉਹਦੇ ਵਾਸਤੇ ਖਤਰਾ ਬਣਦਾ ਹੈ ਤੇ ਫਿਰ ਸਾਡੇ ਤੇ ਲਾਗੂ ਹੁੰਦਾ ਹੈ ਕਿ ਅਸੀਂ ਉਹਦੇ ਵਾਸਤੇ ਆਸਾਨੀ ਪੈਦਾ ਕਰੀਏ स्पीड घट करना कम चलता है ठीक है घट करो स्पीड थोड़ा सज्जी साइड पे हो जाओ ताकि वो आसानी ओवरटेक कर सके वह किधरे एक्सीडेंट ना हो जाए अच्छा जी इन्होंने गलती हुई सी ना वेरो की लेकिन फलसो है 26 नंबर durante la marcia कहते चलद्या होया ये ओब्लीगाटोरियो लाजमी है जरूरी है tenere accese le luci abbaglianti लाइटां रखनियां जरूरी ने a partire dal tramonto del sole fino al suo sorgere मतलब सूरज ਦੇ ਡੁੱਬਣੇ ਤੋਂ ਲੱਗ ਕੇ ਸੂਰਜ ਦੇ ਨਿਕਲਣੇ ਤੱਕ ਕਹਿੰਦਾ ਲਾਜ਼ਮੀ ਇੱਕ ਤੁਸੀਂ ਅਬਲਿਆਂਤੀ ਲਾਈਟਾਂ ਰੱਖੋ ਫਾਲਸੋ ਦੀ ਅਬਲਿਆਂਤੀ ਨਹੀਂ ਆਨਾ ਅਬਲਿਆਂਤੀ ਠੀਕ ਹੈ ਇਸ ਦਾ ਧਿਆਨ ਰੱਖਣਾ ਹੈ ਔਰ ਆਨਾ ਇਹ ਜਿਹੜਾ ਸੋਰੀ ਅਬਲਿਆਂਤੀ ਹੈ ਨਾ sempre falso ਇੱਕ ਵੇਰੋ ਆਉਂਦਾ ਇਨੀਸ਼ੀਆ ਨਾਲ 27 ਨੰਬਰ un ferito in stato di shock ਕਹਿੰਦਾ ਇੱਕ ਜ਼ਖਮੀ ਔਰ ਸ਼ੌਕ ਦੀ ਹਾਲਤ ਵਿੱਚ va messo a terra ਉਹਨੂੰ ਜ਼ਮੀਨ ਤੇ ਰੱਖਣਾ ਹੈ से possibile अगर मुमकिन होवे con le gambe sollevate करके मतलब उन्हें लत्तां थोड़ियां जिहियां ऊपर रख के फिर 28 नंबर नहीं veicoli a motore a due ruote कहंदा दो टायरां वाली ਜਿਹੜੀ ਇੰਜਨ ਵਾਲੀ ਗੱਡੀ ਉਹਦੇ ਵਿੱਚ in caso di sostituzione ਉਹ ਸੂਰਤ ਹੈ ਜਦੋਂ ਚੇਂਜ ਕਰ ਰਹੇ ਹੋ della catena di trasmissione ਚੈਨ ਜਿਹੜਾ ਫਿਰ ਉਜ਼ੂਰਾ ਕਸਣੇ ਦੀ ਵਜ੍ਹਾ ਤੋਂ non è mai necessario sostituire ਤੇ ਫਿਰ ਕਹਿੰਦਾ ਜ਼ਰੂਰੀ ਕੋਈ ਨਹੀਂ ਹੁੰਦਾ ਚੇਂਜ ਕਰਨਾ anche il pignone motore ਇੰਜਨ ਵਾਲੀ ਗਰਾਰੀ ਇਹ ਲਾ ਕੋਰੋਨਾ ਦੇ ਲਾ ਰੋਤਾ ਤੇ ਟਾਇਰ ਵਾਲੀ ਗਰਾਰੀ ਨੂੰ ਕਹਿੰਦਾ ਇਹਨਾਂ ਗਰਾਰੀਆਂ ਨੂੰ ਚੇਂਜ ਕਰਨਾ ਜ਼ਰੂਰੀ ਨਹੀਂ ਹੁੰਦਾ ਫਾਲਸੋ ਜੀ ਅਗਰ ਚੈਨ ਕਸੇ ਹੈ ਤੇ ਬਾਅਦ ਦਾ ਫੈਸਲਾ ਹੁੰਦਾ ਹੈ ਕਿ ਗਰਾਰੀਆਂ ਵੀ ਕਸ ਜਾਂਦੀਆਂ ਨੇ ਠੀਕ ਹੈ ਇਹਨਾਂ ਨੂੰ ਵੀ ਚੇਂਜ ਕਰਨਾ ਪੈ ਸਕਦਾ ਤੇ ਬਾਕੀ ਮਾਈ ਆਇਆ ਇਹ ਵੀ ਨਿਸ਼ਾਨੀ ਹੈ ਸੈਂਪਰੇ ਫਾਲਸੋ ਸ਼ਾਇਦ ਇੱਕ ਵੇਰੋ ਵੀ ਹੁਣ ਮੈਨੂੰ ਨਹੀਂ ਸਹੀ ਯਾਦ ਸੋਸਟੀਟੂਇਰ ਆਇਆ ਇਹ ਵੀ ਸੈਂਪਰੇ ਫਾਲਸੋ 3-4 ਵੇਰੋ ਨੇ अच्छा मैं निशानी इस तो दस देना कि चलो जिन्होंने तो पता है उन्होंने तो ठीक है लेकिन जिन्होंने नहीं पता वो कमेंट में पूछ सकते हैं क्योंकि मैंने भी याद नहीं इस वास्ते मैं दसता नहीं सिर्फ दस देना क्या निशानी है ठीक है जिन्हें पूछना है कमेंट में पूछ ले करो 29 नंबर निशान का की मतलब है जी जो dritto di precedenza सी वो खत्म हो गया il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ la strada non gode più del dritto di precedenza सड़क जी हम सीधियां हक नहीं रखती वेरो 3 नंबर जी बिल्कुल ही आसान है जिन्हें चेंत्रो या स्टेशने वाल जाना है देस्त्रा मोड़ दिया जिन्हें सोरा या ये वाल जाना है नापोली वाल जाना है वो सीधियां चला दे il segnale raffigurato previsa era निशान दिखाया गया दस रहा है di proseguire dritto वे सीधियां जाना जे per raggiungere नापोली पहुंचने दे लई वेरो ते लो जी आज दी वीडियो खत्म करने हैं इंशाल्लाह मिल